ਤੇ ਮੈਂ ਕੁੱਤਾ ਮਾਰ ਦੇਣਾ। ਉਹਦੇ ਕੋਲ ਕੁਹਾੜੀ ਸੀਗੀ, ਉਹਨੇ ਪੁੱਠੀ ਕਰਕੇ ਕੁੱਤੇ ਸਿਰ 'ਚ ਮਾਰੀ ਤੇ ਉਹ ਕੁੱਤਾ ਮਾਰ ਦਿੱਤਾ। ਉਹਨੇ ਉਹਨੂੰ $1000 ਦੇ ਦਿੱਤਾ। ਹੁਣ ਉਹ ਅੰਗਰੇਜ਼ ਦੂਸਰੀ ਦਫਾ ਉਹਨੂੰ ਫਿਰ ਕਹਿੰਦਾ, ਉਹਨੂੰ ਕਹਿੰਦਾ ਕਿ $1000 ਤੈਨੂੰ ਮੈਂ ਹੋਰ ਦੇ ਦਿਆਂਗਾ ਅਗਰ ਤੂੰ ਇਸ ਕੁੱਤੇ ਦੀ ਖੱਲ ਵੀ ਲਾ ਦੇਵੇਂ। ਉਹਨੇ ਕਿਹਾ ਜੀ ਠੀਕ ਹੈ। ਉਹ ਕੁੱਤੇ ਦੀ ਖੱਲ ਵੀ ਲਾ ਦਿੰਦਾ। ਹੁਣ ਉਸ ਤੋਂ ਬਾਅਦ ਉਹ ਕਹਿੰਦਾ ਜੀ ਤੈਨੂੰ ਹੁਣ ਮੈਂ $2000 ਦਿਆਂਗਾ। ਅੰਗਰੇਜ਼ ਕਹਿਣ ਲੱਗਿਆ ਕਿ ਅਗਰ ਇਸ ਕੁੱਤੇ ਦੀ ਤੂੰ ਖੱਲ ਲਾਉਣ ਤੋਂ ਬਾਅਦ ਇਹਨੇ ਨਾ ਗੋਸ਼ਤ ਬਣਾ ਦੇਵੇਂ, ਇਹਦਾ ਛੋਟੀਆਂ ਛੋਟੀਆਂ ਬੋਟੀਆਂ ਕਰ ਦੇ। ਉਹ ਹੁਣ ਦਿਲ ਦੇ ਵਿੱਚ ਸੋਚ ਰਿਹਾ, ਉਹਨੇ ਕਿਹਾ ਹੋ ਸਕਦਾ ਇਹਨਾਂ ਦੇ ਮਜ਼ਹਬ 'ਚ ਜਾਇਜ਼ ਹੈ, ਇਹ ਕੁੱਤਾ ਖਾਂਦੇ ਹੋਣਗੇ। ਉਹਨੇ ਕਿਹਾ ਜੀ ਠੀਕ ਆ, ਮੈਂ ਗੋਸ਼ਤ ਬਣਾ ਦੇਣਾ। ਉਹਨੇ ਜੀ ਕੁਹਾੜੀ ਫੜੀ, ਕੱਢ ਕੇ ਛੋਟਾ ਛੋਟਾ ਉਹਦਾ ਗੋਸ਼ਤ ਕੀਤਾ, ਉਹਦੀਆਂ ਬੋਟੀਆਂ ਕਰ ਦਿੱਤੀਆਂ। ਬੋਟੀਆਂ ਕੀਤੀਆਂ ਤੇ ਉਹ ਅੰਗਰੇਜ਼ ਤੁਰ ਪਿਆ। ਜਦੋਂ ਤੁਰਿਆ ਤੇ ਉਹਨੂੰ ਪਿੱਛੋਂ ਉਹਨੇ ਫਿਰ ਆਵਾਜ਼ ਮਾਰੀ। ਉਹਨੇ ਕਿਹਾ ਚੌਧਰੀ ਸਾਹਿਬ ਠਹਿਰਿਓ ਇੱਕ ਮਿੰਟ। ਉਹਨੇ ਕਿਹਾ ਕਿ ਅਗਰ ਤੂੰ ਮੈਨੂੰ, ਬੱਕਰੀਆਂ ਚੁਰਾਉਣ ਵਾਲਾ ਕਹਿਣ ਲੱਗਿਆ ਕਿ ਅਗਰ ਤੂੰ ਮੈਨੂੰ $1000 ਹੋਰ ਦੇਵੇਂ ਨਾ ਤੇ ਮੈਂ ਇਸ ਗੋਸ਼ਤ ਨੂੰ ਖਾ ਵੀ ਸਕਦਾ। ਤੇ ਅੰਗਰੇਜ਼ ਨੇ ਕਿਹਾ ਕਿ ਬਸ ਸਿਰਫ ਮੈਂ 3-4 ਸਵਾਲਾਂ ਦੇ ਜਵਾਬ ਲੈਣੇ ਸੀਗੇ ਤੇਰੇ ਕੋਲੋਂ, ਉਹ ਮੈਨੂੰ ਮਿਲ ਗਏ ਆ। ਮੇਰੇ ਵੱਲੋਂ ਖਾ ਜਾਂ ਨਾ ਖਾ। ਪਹਿਲੀ ਤਾਂ ਗੱਲ ਇਹ ਹੈ ਕਿ ਤੂੰ ਇਹ ਗੱਲ ਕਹੀ ਸੀਗੀ ਕਿ ਅਸੀਂ ਕਿਸੇ ਤੇ ਕਦੀ ਜ਼ੁਲਮ ਨਹੀਂ ਕੀਤਾ। ਤੂੰ ਆਪਣੇ ਮੌਸਮ ਤੇ ਸਭ ਤੋਂ ਪਹਿਲੇ ਵਾਰ ਕੀਤਾ, ਤੂੰ ਇਹਨੂੰ ਮਾਰਿਆ। ਉਸ ਤੋਂ ਬਾਅਦ ਤੂੰ ਇਹ ਤੇ ਜ਼ੁਲਮ ਕੀਤਾ ਕਿ ਇਹਦੀ ਖੱਲ ਲਾਈ। ਹੁਣ ਤੂੰ ਇਸ ਟਾਈਮ ਇਹਨੂੰ ਖਾਣ ਵਾਸਤੇ ਵੀ ਤਿਆਰ ਹੋ ਗਿਆ, ਸਿਰਫ ਚੰਦ ਡਾਲਰ ਦੀ ਖਾਤਰ। ਸੋ ਗੱਲ ਸੁਣਾਉਣ ਦਾ ਮਕਸਦ ਇਹ ਆ ਕਿ ਅੱਜ ਸਾਡੇ ਇਹੀ ਹਾਲਾਤ ਹੋ ਚੁੱਕੇ ਨੇ ਕਿ ਅਸੀਂ ਪੈਸਿਆਂ ਦੀ ਖਾਤਰ ਬਹੁਤ ਸਾਰੀਆਂ ਹੱਦਾਂ ਜਿਹੜੀਆਂ ਪਾਰ ਕਰ ਜਾਂਦੇ ਹਾਂ। ਕਿਆ ਸਾਡੇ ਪਾਕਿਸਤਾਨ ਦੇ ਅੰਦਰ ਜ਼ੁਲਮ ਨਹੀਂ ਹੋ ਰਿਹਾ? ਕਿਆ ਸਾਡੇ ਪਾਕਿਸਤਾਨ ਦੇ ਅੰਦਰ ਹਰਾਮ ਨਹੀਂ ਖਾਧਾ ਜਾ ਰਿਹਾ? ਲੇਕਿਨ ਅੱਜ ਅਸੀਂ ਕਿਸੇ ਨੂੰ ਕਹੀਏ ਕਿ ਤੂੰ ਹਰਾਮ ਖਾਨਾ ਤੇ ਉਹ ਕਦੀ ਕਬੂਲ ਨਹੀਂ ਕਰੇਗਾ। ਅੱਜ ਕਿਸੇ ਜ਼ਾਲਮ ਨੂੰ ਕਹੀਏ ਕਿ ਤੂੰ ਜ਼ੁਲਮ ਕਰਦਾ, ਉਹ ਜ਼ੁਲਮ ਨੂੰ ਕਬੂਲ ਨਹੀਂ ਕਰੇਗਾ। ਜ਼ਰਾ ਸੋਚ ਕੇ ਦੱਸਣਾ ਕਿ ਗੱਲ ਸਹੀ ਹੈ ਜਾਂ ਗਲਤ। ਬੜੀ ਮਿਹਰਬਾਨੀ, ਸ਼ੁਕਰੀਆ।